ਧਰਮਿੰਦਰ ਤੇ ਹਿਮਾ ਮਾਲਿਨੀ ਦੀ ਲਵ ਸਟੋਰੀ। ਇਹ ਪ੍ਰੇਮ ਕਹਾਣੀ ਹੈ ਧਰਮਿੰਦਰ ਤੇ ਹਿਮਾ ਮਾਲਿਨੀ ਦੀ। ਪੰਜਾਬ ਦੇ ਰਹਿਣ ਵਾਲੇ ਧਰਮਿੰਦਰ ਨੇ ਆਪਣੀ ਸੋਹਣੀ ਅਦਾਕਾਰੀ ਪਾਰੋਂ ਹੀ ਲੈਜੈਂਡ ਦਾ ਦਰਜਾ ਹਾਸਲ ਨਹੀਂ ਕੀਤਾ, ਬਲਕਿ ਆਪਣੀ ਸੱਚੀ ਲਵ ਸਟੋਰੀ ਨੂੰ ਵੀ ਲੈਜੈਂਡਰੀ ਬਣਾ ਦਿੱਤਾ। ਆਖਿਆ ਹੈ ਨਾ ਮੁਨੀਰ ਨਿਆਜ਼ੀ ਨੇ, ਕੁਝ ਇੰਜ ਵੀ ਰਾਵਾਂ ਔਖੀਆਂ ਸਨ, ਕੁਝ ਗੱਲ ਵਿੱਚ ਗਮ ਦਾ ਤੌਕ ਵੀ ਸੀ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ। ਆਪਣੀ ਲਵ ਸਟੋਰੀ ਵਿੱਚ ਇੱਕ ਅਜਿਹਾ ਮਰਹਲਾ ਧਰਮਿੰਦਰ ਤੇ ਹਿਮਾ ਮਾਲਿਨੀ ਤੇ ਵੀ ਆਇਆ ਤੇ ਵਿਲਨ ਸੀ ਕਮਾਲ ਅਮਰੋਹੀ। ਉਹ ਕਲਮਕਾਰ ਤੇ ਫਿਲਮ ਮੇਕਰ ਜਿਸ ਨੇ ਭਾਰਤ ਦੀ ਫਿਲਮ ਇੰਡਸਟਰੀ ਵਿੱਚ ਬੜਾ ਨਾਂ ਕਮਾਇਆ ਤੇ ਬੜੀਆਂ ਸ਼ਾਹਕਾਰ ਫਿਲਮਾਂ ਵੀ ਦਿੱਤੀਆਂ। ਆਪਣੇ ਪਸੰਦੀਦਾ ਭੁਲੇਖਾ ਟੀਵੀ ਦੇ ਪ੍ਰੋਗਰਾਮ ਲਵ ਸਟੋਰੀ ਨੂੰ ਚਾਹਣ ਵਾਲਿਆਂ ਦੀ ਜਾਣਕਾਰੀ ਲਈ ਦੱਸਦੇ ਜਾਈਏ ਕਿ ਹੋਣੀ ਦਾ ਹੋਣਾ ਇੰਜ ਹੋਇਆ ਕਿ ਫਿਲਮ ਰਜ਼ੀਆ ਸੁਲਤਾਨ ਦੀ ਸ਼ੂਟਿੰਗ ਸੀ ਤੇ ਕਮਾਲ ਅਮਰੋਹੀ ਵਰਗਾ ਮੂਡੀ ਬੰਦਾ ਹਿਮਾ ਮਾਲਿਨੀ ਨੂੰ ਦਿਲ ਦੇ ਬੈਠਾ। ਉਹਦਾ ਇਹ ਪਿਆਰ ਇੱਕ ਤਰਫਾ ਸੀ ਕਿਉਂਕਿ ਹਿਮਾ ਮਾਲਿਨੀ ਦੀ ਦਿਲਚਸਪੀ ਦਾ ਮਹਿਵਰ ਧਰਮਿੰਦਰ ਹੀ ਸੀ। ਹਿਮਾ ਮਾਲਿਨੀ ਰਜ਼ੀਆ ਸੁਲਤਾਨ ਦਾ ਕਿਰਦਾਰ ਅਦਾ ਕਰ ਰਹੀ ਸੀ ਤੇ ਹੀਰੋ ਦੇ ਰੂਪ ਵਿੱਚ ਸੀ ਧਰਮਿੰਦਰ, ਜੋ ਫਿਲਮ ਵਿੱਚ ਰਜ਼ੀਆ ਸੁਲਤਾਨ ਦੇ ਵਫਾਦਾਰ ਗੁਲਾਮ ਯਾਕੂਤ ਦਾ ਕਿਰਦਾਰ ਅਦਾ ਕਰ ਰਿਹਾ ਸੀ। ਉਹਦਾ ਕਿਰਦਾਰ ਹਬਸ਼ੀ ਗੁਲਾਮ ਦਾ ਸੀ, ਮੂੰਹ ਤੇ ਪਿੰਡਾ ਕਾਲਾ ਤੇ ਵਾਲ ਕੁੰਗਰਿਆਲੇ। ਤੇ ਜਦੋਂ ਕਮਾਲ ਅਮਰੋਹੀ ਨੂੰ ਪਤਾ ਲੱਗਿਆ ਕਿ ਧਰਮਿੰਦਰ ਤੇ ਹਿਮਾ ਮਾਲਿਨੀ ਦੀ ਲਵ ਸਟੋਰੀ ਵਿੱਚ ਉਹਦਾ ਕੋਈ ਚਾਂਸ ਨਹੀਂ ਤੇ ਉਹਨੇ ਵੱਟ ਕੱਢਣ ਲਈ ਧਰਮਿੰਦਰ ਨੂੰ ਨਿਸ਼ਾਨਾ ਬਣਾਇਆ। ਉਹਦੇ ਹੱਥ ਪੈਰ, ਮੂੰਹ ਤੇ ਪਿੰਡਾ ਹੈਵੀ ਮੇਕਅਪ ਨਾਲ ਕਾਲਾ ਤੂਤ ਕਰਕੇ ਤੇ ਕੁੰਗਰਿਆਲੇ ਵਾਲਾਂ ਦੀ ਹੈਵੀ ਵੇਟ ਵਿਗ ਪਵਾ ਕੇ ਸਾਰਾ ਦਿਨ ਸ਼ੂਟਿੰਗ ਦੇ ਬਹਾਨੇ ਧੁੱਪੇ ਬਿਠਾਈ ਰੱਖਦਾ। ਸ਼ਾਮੀ ਸ਼ੂਟਿੰਗ ਪੈਕ ਕਰਕੇ ਧਰਮਿੰਦਰ ਨੂੰ ਦੱਸਿਆ ਜਾਂਦਾ ਕਿ ਤੇਰੀ ਸ਼ੂਟਿੰਗ ਕੱਲ ਹੋਵੇਗੀ ਤੇ ਧਰਮਿੰਦਰ ਇਸੇ ਗੱਲ ਤੇ ਖੁਸ਼ ਰਹਿੰਦਾ ਕਿ ਚਲੋ ਫਿਰ ਕੀ ਏ, ਰੋਲ ਤੇ ਗਏ ਆ ਪਰ ਚਸ ਬੜੀ ਆਈ ਏ। ਇਸੇ ਬਹਾਨੇ ਹਿਮਾ ਮਾਲਿਨੀ ਨੂੰ ਰੱਜ ਕੇ ਵੇਖਣ ਦਾ ਸ਼ੌਕ ਵੀ ਪੂਰਾ ਹੋ ਰਿਹਾ। ਇਹ ਸਭ ਕੁਝ ਕਰਨ ਦੇ ਬਾਵਜੂਦ ਕਮਾਲ ਅਮਰੋਹੀ ਹੱਥ ਮਲਦਾ ਹੀ ਰਹਿ ਗਿਆ ਤੇ ਧਰਮਿੰਦਰ ਨੂੰ ਲੈ ਉੱਡੀ ਬਸੰਤੀ ਤਾਂਗੇ ਵਾਲੀ। ਖਬਰੇ ਇਸ ਨੂੰ ਹੀ ਕਹਿੰਦੇ ਨੇ ਮਾਹੀ ਮੁੰਡਾ।